ਸਲਾਮ ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮਸ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮਲਿਕ ਜੀ। ਮਸੂਦ ਜੀ ਆਇਆਂ। ਜੀ ਬਹੁਤ ਧੰਨਵਾਦ ਪ੍ਰਵੀਨ ਜੀ। ਮੇਰੇ ਵੱਲੋਂ ਵੀ ਸਭ ਸੁਣਨ ਵਾਲੇ ਸਤਿਕਾਰਯੋਗ ਸਰੋਤਿਆਂ ਨੂੰ, ਸਭ ਮਨਭਾਉਂਦੇ ਦਰਸ਼ਕਾਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਸਤਿ ਸ਼੍ਰੀ ਅਕਾਲ। ਇਹ ਪੰਜਾਬੀ ਰੇਡੀਓ ਯੂਐਸਏ ਦਾ ਪ੍ਰੈਜ਼ੈਂਟ ਸਟੂਡੀਓਜ਼ ਹੈ ਔਰ ਅੱਜ ਅਮਰੀਕਾ ਦੇ ਵਿੱਚ ਜਦੋਂ 28 ਅਕਤੂਬਰ ਸਾਲ 2025 ਦਾ ਦਿਨ ਡੁੱਬ ਰਿਹਾ ਹੈ, ਪਾਕਿਸਤਾਨ 'ਚ 29 ਅਕਤੂਬਰ ਸਾਲ 2025 ਦਾ ਦਿਨ ਚੜ ਚੁੱਕਿਆ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ 24 ਘੰਟੇ ਦੀਆਂ ਵੱਡੀਆਂ ਖਬਰਾਂ ਦੇ ਇਸ ਬੁਲੇਟਿਨ 'ਚ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ ਆ। ਇਹ ਖਬਰਾਂ ਮੰਡੇ ਟੂ ਫਰਾਈਡੇ ਤੁਹਾਡੇ ਲਈ ਪੇਸ਼ ਕੀਤੀਆਂ ਜਾਂਦੀਆਂ ਨੇ। ਸੋ ਅੱਜ ਦੀਆਂ ਇਹ ਖਬਰਾਂ ਜਿਹੜੀਆਂ ਇਹਨਾਂ 'ਚ ਨਾ ਸਿਰਫ ਸਵਾਗਤ ਹੈ ਬਲਕਿ ਇਹ ਵੀ ਆਖਾਂਗੇ ਜੇ ਖਬਰਾਂ ਸਪਾਂਸਰ ਕਰਨੀਆਂ ਹੋਣ ਤੇ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਵਧਦੇ ਹਾਂ ਖਬਰਾਂ ਲੈ। ਇਸਤੰਬੁਲ ਹੋਣ ਵਾਲੀ ਗੱਲਬਾਤ ਨਾਕਾਮ, ਪਾਕਿਸਤਾਨ ਅਫਗਾਨਿਸਤਾਨ ਵਿਚਕਾਰ ਸਮਝੌਤਾ ਨਾ ਹੋ ਸਕਿਆ। ਸੁਣਿਆ ਪਾਕਿਸਤਾਨ ਤੇ ਇੰਡੀਆ ਦਾ ਇੱਕ ਵਾਰੀ ਫੇਰ ਮਤੱਕਾ ਲੱਗਣ ਜਾ ਰਿਹਾ। ਦੋ ਵੱਡੀਆਂ ਖਬਰਾਂ ਨੂੰ ਇੱਕੋ ਥਾਂ ਤੁਸੀਂ ਪ੍ਰਵੀਨ ਕਰ ਦਿੱਤਾ ਹੈ। ਮੈਨੂੰ ਹੁਣ ਸਾਹ ਲੈਣ ਦਾ ਥੋੜਾ ਜਿਹਾ ਮੌਕਾ ਦਿਓ ਜੀ। ਪਾਕਿਸਤਾਨ ਔਰ ਅਫਗਾਨਿਸਤਾਨ ਵਿਚਕਾਰ ਗੱਲਬਾਤ ਦਾ ਦੌਰ ਨਾਕਾਮ ਹੋ ਗਿਆ ਹੈ। ਇਹ ਅਸੀਂ ਦੋ ਟੋਕ ਕਹਿ ਰਹੇ ਹਾਂ ਪਰ ਪਾਕਿਸਤਾਨ ਦੇ ਜ਼ਰੀਏ ਹਜੇ ਵੀ ਇਹ ਦੱਸ ਰਹੇ ਨੇ ਕਿ ਇੱਕ ਆਖਰੀ ਕੋਸ਼ਿਸ਼ ਹੈ ਜਿਹੜੀ ਉਹ ਮਿਸਰ ਔਰ ਤੁਰਕੀਆ ਜਿਹੜੇ ਉਹ ਕਰ ਰਹੇ ਨੇ ਕਿ ਦੋਵੇਂ ਮੁਲਕ ਕਿਸੇ ਗੱਲ ਬੰਨੇ ਲਾ ਦੇਣ। ਖਾਜਾ ਆਸਫ ਹੋਣੇ ਨੇ ਜਿਹੜੇ ਉਹਨਾਂ ਦਾ ਆਖਣਾ ਹੈ ਕਿ ਜਦੋਂ ਮੀਟਿੰਗ ਸ਼ੁਰੂ ਹੁੰਦੀ ਸੀਗੀ ਜਿੰਨੇ ਦੌਰ ਹੋਏ ਨੇ ਉਹ ਬਿਲਕੁਲ ਠੀਕ ਹੋਏ ਨੇ। ਉਸ ਤੋਂ ਬਾਅਦ ਕਾਬਲ ਨੂੰ ਇੰਡੀਆ ਵੱਲੋਂ ਕੋਈ ਸੁਨਾਹ ਜਾਂਦਾ ਹੈ ਔਰ ਫਿਰ ਕਾਬਲ ਉਹ ਸੁਨਾਹ ਇਹ ਜਿਹੜੇ ਗੱਲਬਾਤ ਕਰਨ ਲਈ ਭੇਜੇ ਲੋਕ ਨੇ ਜਿਹੜੇ ਪਹਿਲਾਂ ਸਭ ਕੁਝ ਮੰਨੇ ਹੁੰਦੇ ਨੇ ਉਹ ਉਸ ਤੋਂ ਬਾਅਦ ਫਿਰ ਜਾਂਦੇ ਨੇ। ਸਾਡੇ ਤੱਕ ਜਿਹੜੀਆਂ ਇਤਲਾਹਾਂ ਆਈਆਂ ਨੇ ਉਹਨਾਂ ਮੁਜਬ ਪਾਕਿਸਤਾਨ ਨੇ ਤਾਲਿਬਾਨਾਂ ਨੂੰ ਇਹ ਆਖਿਆ ਹੈ ਕਿ ਉਹ ਉੱਥੇ ਪਾਬੰਦੀ ਲੱਗੀ ਤਨਜ਼ੀਮ ਤਹਿਰੀਕੇ ਤਾਲਿਬਾਨ ਪਾਕਿਸਤਾਨ ਇਹ ਨਾ ਇਸ ਲਈ ਹੈ ਕਿ ਇਹ ਪਾਕਿਸਤਾਨ 'ਚ ਹਮਲੇ ਕਰਦੇ ਨੇ। ਇਹਨਾਂ ਨੂੰ ਮੁਕਾਉਣ ਵਾਸਤੇ ਨਾ ਸਿਰਫ ਕਾਰਵਾਈਆਂ ਕਰਨ ਬਲਕਿ ਸਾਨੂੰ ਉਹਦਾ ਪ੍ਰੂਫ ਵੀ ਦੇਣ। ਦੂਸਰੀ ਸੂਰਤ 'ਚ ਅਸੀਂ ਉੱਥੇ ਅਟੈਕ ਕਰਦੇ ਰਹਿਣਾ ਆ। ਜੇ ਤੁਸੀਂ ਕਹਿੰਦੇ ਜੇ ਕਿ ਅਸੀਂ ਤੁਹਾਡੀਆਂ ਹੱਦਾਂ ਨਾ ਲਾਂਘੀਏ, ਤੁਹਾਡੀ ਆਜ਼ਾਦੀ ਖੁਦ ਮੁਖਤਾਰੀ ਤੇ ਹਰਫ ਨਾ ਆਵੇ ਤੇ ਫਿਰ ਇਹ ਉਹ ਲੋਕ ਨੇ ਜਿਹੜੇ ਪਾਕਿਸਤਾਨ 'ਚ ਹਮਲਿਆਂ ਦੇ ਜ਼ਿੰਮੇਦਾਰ ਨੇ। ਇਸ ਕਰਕੇ ਇਹਨਾਂ ਨੂੰ ਤੁਸੀਂ ਆਪ ਮੁਕਾ ਦਿਓ ਔਰ ਕਹੋ ਕਿ ਵੇਖੋ ਜੀ ਅਸੀਂ ਸਫਾਇਆ ਕਰਤਾ ਹੈ, ਛਾਂਟੀ ਕਰਤੀ ਹੈ, ਅਸੀਂ ਤਾਂ ਰਾਜ਼ੀ ਹਾਂ। ਇਹ ਹੁਣ ਸਮਝੌਤਾ ਹੈ ਜਿਹੜਾ ਇਸ ਗੱਲ ਤੇ ਇਸ ਨੁਕਤੇ ਤੇ ਤਾਲਿਬਾਨ ਪਹਿਲਾਂ ਮੰਨੇ ਸਨ, ਹੁਣ ਲਿਖਤੀ ਰੂਪ 'ਚ ਇਹ ਦੇਣ ਨੂੰ ਤਿਆਰ ਨਹੀਂ ਗਏ ਹੈ। ਜਿਹਦੇ ਤੋਂ ਬਾਅਦ ਇਹ ਆਖਿਆ ਜਾ ਰਿਹਾ ਹੈ ਕਿ ਜੀ ਇਹ ਸਮਝੌਤਾ ਜਿਹੜਾ ਇਹ ਨਾਕਾਮ ਹੋ ਗਿਆ। ਪਾਕਿਸਤਾਨ ਦਾ ਸਰਕਾਰੀ ਟੀਵੀ ਪੀਟੀਵੀ ਹੈ ਜਿਹੜਾ ਉਹਨੇ ਵੀ ਇਹਨਾਂ ਕਿਹਾ ਕਿ ਜੀ ਗੱਲਬਾਤ ਹੈ ਜਿਹੜੀ ਉਹ ਤਾਲਿਬਾਨ ਦੇ ਸਖਤ ਮੌਕਫ ਕਾਰਨ ਡੈਡਲੌਕ ਦਾ ਸ਼ਿਕਾਰ ਹੈ। ਸੋ ਡੈਡਲੌਕ ਤੇ ਨਹੀਂ, ਆਜ਼ਾਦ ਜ਼ਰੀਏ ਨੇ ਜਿਹੜੇ ਉਹ ਦੱਸਣ ਦੇ ਨੇ ਕਿ ਇਸ ਵੇਲੇ ਤੁਰਕੀਆ ਔਰ ਮਿਸਰ ਉਹ ਚਾਹ ਰਹੇ ਨੇ ਕਿ ਇਹ ਕਿਸੇ ਗੱਲ ਦੇ ਉੱਤੇ ਆ ਜਾਣ। ਪਰ ਪਾਕਿਸਤਾਨੀ ਡਿਫੈਂਸ ਮਿਨਿਸਟਰ ਖਾਜਾ ਆਸਫ ਹੋਣਾ ਦਾ ਆਖਣਾ ਹੈ ਕਿ ਤਾਲਿਬਾਨ ਨੇ ਜਿਹੜੇ ਭਾਰਤੀ ਪ੍ਰੌਕਸੀ ਬਣੇ ਨੇ। ਜਦੋਂ ਦਲੀਲਾਂ ਦੇ ਨਾਲ ਗੱਲ ਕਰੀਦੀ ਹੈ ਇਹਨਾਂ ਨੂੰ ਗੱਲ ਕੋਈ ਨਹੀਂ ਆਉਂਦੀ। ਕਹਿੰਦੇ ਜੀ ਬਿਲਕੁਲ ਠੀਕ ਹੈ, ਤੁਹਾਡਾ ਮੁਤਾਲਬਾ, ਤੁਹਾਡੀ ਮੰਗ ਜਾਇਜ਼ ਆ, ਅਸੀਂ ਕੁਝ ਕਰਨੇ ਆ। ਉਸ ਤੋਂ ਬਾਅਦ ਇਹ ਗੱਲਬਾਤ ਜਿਵੇਂ ਹੀ ਬਾਹਰ ਨਿਕਲ ਕੇ ਦੱਸਦੇ ਨੇ ਉਧਰੋਂ ਇੰਡੀਆ ਰਾਬਤਾ ਹੁੰਦਾ। ਇੰਡੀਆ ਕਹਿੰਦਾ ਨਾ ਇਦਾਂ ਨਾ ਕਰਿਆ ਜੇ ਤੇ ਇਹ ਆਪਣੀ ਗੱਲ ਤੋਂ ਮੁੱਕਰ ਜਾਂਦੇ ਨੇ। ਸਮਝੌਤਾ ਕਿੱਦਾਂ ਸਿਰੇ ਚੜੇ, ਅਸੀਂ ਤਾਂ ਲਿਖਤੀ ਰੂਪ 'ਚ ਰਹਿਣਾ ਹੈ, ਅਦਰਵਾਈਜ਼ ਅਸੀਂ ਵੀ ਹਮਲੇ ਕਰਾਂਗੇ। ਜਿਹੜਾ ਤੁਸੀਂ ਕਿਹਾ ਕਿ ਪਾਕਿਸਤਾਨ ਔਰ ਭਾਰਤ ਵਿਚਕਾਰ ਦੁਬਾਰਾ ਮਤੱਕਾ ਲੱਗਣ ਦਾ ਆ, ਪਹਿਲਾਂ ਇਸ ਗੱਲ ਨੂੰ ਔਰ ਭਾਰਤੀ ਨੇਤਾ ਨੇ ਜਿਹੜੇ ਉਹਨਾਂ ਦੀਆਂ ਧਮਕੀਆਂ ਨੂੰ ਮੈਂ ਏਡਾ ਸੀਰੀਅਸ ਨਹੀਂ ਸੀ ਲੈ ਰਿਹਾ। ਪਰ ਪਿਛਲੇ ਇੱਕ ਹਫ਼ਤੇ ਤੋਂ ਅੰਮ੍ਰਿਤਸਰ 에ਅਰਪੋਰਟ ਤੇ ਲੜਾਕਾ ਹਵਾਈ ਜਹਾਜ਼ ਨੇ ਜਿਹੜੇ ਭਾਰਤ ਦੇ ਉਹਨਾਂ ਦੀ ਡਰਿਲ ਚੱਲ ਰਹੀ ਹੈ। ਪਾਕਿਸਤਾਨ ਨੇ ਕੱਲ ਤੋਂ 2 ਦਿਨ ਵਾਸਤੇ ਆਪਣੀਆਂ ਉਡਾਰੂ ਹੱਦਾਂ ਨੇ ਜਿਹੜੀਆਂ ਉਹਨਾਂ ਤੇ ਕਹਿ ਲਵੋ ਕਿ ਅਲਰਟ ਜਿਹੜਾ ਉਹ ਜਾਰੀ ਕਰ ਦਿੱਤਾ ਆ। ਇਸ ਤੋਂ ਅੱਡ ਮੋਟਰਵੇ ਦੇ ਉੱਤੇ ਖਬਰਾਂ ਮਿਲ ਰਹੀਆਂ ਨੇ ਕਿ ਰਾਤ ਨੂੰ JF ਥੰਡਰ ਹਵਾਈ ਜਹਾਜ਼ ਨੇ ਜਿਹੜੇ ਉਹਨਾਂ ਨੂੰ ਲੈਂਡਿੰਗ ਕਰਾਉਣ ਦੀ ਔਰ ਟੇਕ ਆਫ ਕਰਨ ਦੀ ਜਿਹੜੀ ਉਹ ਟ੍ਰੇਨਿੰਗ ਚੱਲ ਰਹੀ ਹੈ ਜਾਂ ਡਰਿਲ ਚੱਲ ਰਹੀ ਹੈ। ਸੋ ਇੱਥੋਂ ਸਮਝ ਆਉਣ ਰਹੀ ਹੈ ਕਿ ਮਾਮਲੇ ਜਿਹੜੇ ਉਹ ਖਰਾਬ ਨੇ। ਜਿਹੜੇ ਇਹਨਾਂ ਖਬਰਾਂ ਨੂੰ ਦੇਣ ਵਾਲੇ ਜ਼ਰੀਏ ਨੇ ਫੌਜੀ ਜ਼ਰੀਏ ਨੇ ਨਾ ਨਹੀਂ ਪਾਕਿਸਤਾਨ ਨੂੰ ਦੱਸਣ ਦੇ, ਉਹ ਕਹਿਣ ਦੇ ਨੇ ਕਿ ਸਾਨੂੰ ਪਤਾ ਲੱਗ ਗਿਆ ਆ ਭਾਰਤ ਨੇ ਜੋ ਪਲਾਨ ਬਣਾਇਆ ਆ। ਹੁਣ ਮੈਂ ਇਹਨਾਂ ਖਬਰਾਂ ਰਾਹੀਂ ਸੁਣਨ ਵਾਲਿਆਂ ਨੂੰ ਦੇਖਣ ਵਾਲੇ ਨੂੰ ਦੱਸ ਦੇਵਾਂ ਕਿ ਪੰਜਾਬੀ ਰੇਡੀਓ ਯੂਐਸਏ ਜਿਹੜਾ ਉਹ ਤੁਹਾਡੇ ਤੱਕ ਪਹਿਲਾਂ ਖਬਰ ਪਹੁੰਚਦੀ ਕਰ ਰਿਹਾ। ਭਾਰਤ ਨੇ ਐਰਕੀ ਪਾਕਿਸਤਾਨ ਤੇ 2 ਪਾਸਿਓਂ ਵਾਰ ਕਰਨ ਦਾ ਪਲਾਨ ਬਣਾਇਆ। ਇਧਰੋਂ ਤਾਲਿਬਾਨ ਨੂੰ ਸਮਝੌਤੇ ਤੋਂ ਡੱਕਤਾ ਹੈ। ਤਾਲਿਬਾਨਾਂ ਨੇ ਅਫਗਾਨਿਸਤਾਨ ਵਾਲੇ ਬਾਰਡਰ ਪਾਸਿਓਂ ਪਾਕਿਸਤਾਨ ਤੇ ਹਮਲਾ ਕਰਨਾ ਹੈ ਔਰ ਇਧਰੋਂ ਸੁਣਿਆ ਕਿ ਭਾਰਤ ਹੈ ਜਿਹੜਾ ਉਹ ਪੰਜਾਬ ਵਾਲੇ ਪਾਸਿਓਂ ਜਿਹੜਾ ਉਹ ਅਟੈਕ ਹੈ ਜਿਹੜਾ ਕਰਨ ਦੀ ਤਿਆਰੀ ਬਿਲਕੁਲ ਕਰੀ ਬੈਠਾ ਕਸ਼ਮੀਰ ਦੇ ਮਹਾਜ਼ ਤੋਂ ਇਧਰੋਂ। ਤੇ ਹੁਣ ਪਾਕਿਸਤਾਨੀ ਜਿਹੜੇ ਜ਼ਿੰਮੇਦਾਰ ਨੇ ਕੀ ਕਰਦੇ ਨੇ, ਟਰੰਪ ਸਾਹਿਬ ਫਿਰ ਕਹਿ ਦਿੰਦੇ ਨੇ ਕਿ ਜੀ ਨਵੇਂ ਨਕੋਰ ਬੜੇ ਸੋਹਣੇ ਲੱਗਣ ਦੇ ਸੀਗੇ ਉਹ ਜਹਾਜ਼ ਜਿਹੜੇ ਪਾਕਿਸਤਾਨ ਨੇ 7 ਇੰਡੀਆ ਦੇ ਡੇਗੇ। ਉਹਦੇ ਨਾਲ ਜਿਹਨੂੰ ਕਹਿੰਦੇ ਨੇ ਕਿ ਕੱਛਾਂ ਵਜਾਉਣੀਆਂ, ਰੋਲੇ ਪਾਉਣੇ, ਉਹ ਹੋਰ ਸ਼ੈ ਹੈ, ਜੰਗਾਂ ਹੋਰ ਸ਼ੈ ਨੇ। ਪਰ ਹਾਲਾਤ ਨੇ ਜਿਹੜੇ ਉਹ ਜਦੋਂ ਪਾਕਿਸਤਾਨ ਨੇ ਆਪਣੀਆਂ ਉਡਾਰੂ ਹੱਦਾਂ ਬੰਦ ਕੀਤੀਆਂ ਕਿ ਜੀ ਕਮਰਸ਼ੀਅਲ ਫਲਾਈਟਾਂ ਨੇ ਜਿਹੜੀਆਂ ਉਹ ਵੀ ਬਿਲਾ ਵਜ੍ਹਾ ਇੱਧਰ ਨਾ ਆਉਣ, ਇਹਦਾ ਮਤਲਬ ਹੈ ਕਿ ਪਾਕਿਸਤਾਨ ਵੀ ਭਾਂਪ ਗਿਆ, ਇਹ ਵੀ ਤਿਆਰੀ 'ਚ ਬੈਠੇ ਆ, ਉਹ ਵੀ ਤਿਆਰੀ 'ਚ ਬੈਠੇ। ਔਰ ਇਹ ਜਿਹੜੀ ਗੱਲਬਾਤ ਸਿਰੇ ਨਹੀਂ ਲੱਗਣ ਦੀ ਜਿਹੜੀ ਉਹ ਮੰਨ ਜਾਂਦੇ ਨੇ, ਫਿਰ ਉਹਨਾਂ ਨੂੰ ਕੋਈ ਗੱਲ ਹੁੰਦੀ ਹੈ ਕਿ ਨਹੀਂ ਅਸੀਂ ਇਹਨਾਂ ਨੂੰ ਲੰਮਿਆਂ ਪਾ ਲੈਣਾ, ਤੁਸੀਂ ਹਜੇ ਸਮਝੌਤਾ ਨਾ ਕਰਨਾ। ਉਹ ਕਹਿੰਦੇ ਨਹੀਂ ਹਮਾਰੇ ਕੋ ਤਾਂ ਇਹ ਮਨਜ਼ੂਰ ਨਹੀਂ ਹੈ। ਇਹੋ ਹੀ ਚੱਲਣ ਡਿਆ ਹੈ। ਇਹ ਹਾਲਾਤ ਦੱਸਣ ਦੇ ਨੇ ਕਿ ਕੰਮ ਜਿਹੜਾ ਉਹ ਕੋਈ ਬਣਦਾ ਦਿਸਣ ਨਹੀਂ ਡਿਆ ਔਰ ਐਰਕੀ ਵਿਗੜਿਆ
ਔਰ ਵਾਕਈ ਦੋਵੇਂ ਮੁਲਕ ਨੇ ਜਿਹੜੇ ਇਨਵੋਲਵ ਹੁੰਦੇ ਨੇ, ਯਾਨੀ ਅਫਗਾਨਿਸਤਾਨ ਔਰ ਭਾਰਤ ਰਲ ਕੇ ਪਾਕਿਸਤਾਨ ਤੇ ਹਮਲਾ ਕਰਦੇ ਨੇ ਤੇ ਖਿੱਤਾ ਹੈ ਜਿਹੜਾ ਉਹ ਅੱਗ ਦੇ ਵਿੱਚ ਆ ਜਾਣਾ। ਬਿਲਕੁਲ ਜੀ। ਗਾਜ਼ਾ 'ਚ ਉਂਝ ਤੇ ਨੇਤਨਯਾਹੂ ਹੋਰਾਂ ਨੇ ਹਮਲੇ ਕਰ ਦਿੱਤੇ ਨੇ। ਪਾਕਿਸਤਾਨ 'ਚ ਖਬਰ ਸੀ ਕਿ 20,000 ਪਾਕਿਸਤਾਨੀ ਫੌਜੀ ਗਾਜ਼ਾ ਅਮਨ ਫੌਜ ਦਾ ਹਿੱਸਾ ਬਣਨਗੇ। ਅਤਾ ਤਾਰੜ ਹੋਰੀ ਜਿਹੜੇ ਨੇ ਉਹ ਇਸ ਗੱਲ ਤੋਂ ਇਨਕਾਰ ਕਰਦੇ ਨੇ ਤੇ ਜਦ ਕਿ ਖਾਜਾ ਆਸਫ ਹੋਰੀ ਜਿਹੜੇ ਨੇ ਉਹ ਵੀ ਗੋਲਮੋਲ ਹੀ ਜਵਾਬ ਦੇ ਰਹੇ ਨੇ। ਕੀ ਚੱਕਰ? ਰੌਲਾ ਇਹ ਬਣਿਆ, ਨੇਤਨਯਾਹੂ ਨੇ ਜੰਗ ਆਖਿਆ ਕਿ ਹਮਾਸ ਵਾਲੇ ਨੇ ਜਿਹੜੇ ਉਹ ਜੰਗਬੰਦੀ ਸਮਝੌਤੇ ਨੂੰ ਤੋੜੇ। ਹਮਾਸ ਵਾਲੇ ਕਹਿ ਰਹੇ ਇਹਨਾਂ ਤੋੜੇ ਆ। ਕਿੱਧਰ ਆ ਖੁਰਾਕ ਜਿਹੜੀ ਆਉਣ ਡਈ, ਕਿੱਧਰ ਆ ਜਿਹੜਾ ਉਹ ਇੱਥੇ ਇਹਨਾਂ ਨੇ ਸਪਲਾਈ ਹੈ ਜਿਹੜੀ ਉਹ ਨਹੀਂ ਸੀ ਰੋਕਣੀ, ਰਾਹ ਖੋਲਣੇ ਸੀਗੇ। ਦੋਵੇਂ ਆਪੋ ਆਪਣੇ ਥਾਂ ਦਲੀਲਾਂ ਦੇ ਰਹੇ ਨੇ। ਉਸ ਤੋਂ ਬਾਅਦ ਨੇਤਨਯਾਹੂ ਨੇ ਅਲਲ ਐਲਾਨ ਆਪਣੀ ਫੌਜ ਨੂੰ ਕਿਹਾ ਕਿ ਗਜ਼ਾ ਦੇ ਉੱਤੇ ਚੜ੍ਹਾਈ ਕਰ ਦਿਓ, ਔਰ ਸੁਣਿਆ ਕਿ ਵੱਡੇ ਤਾਬੜਤੋੜ ਹਮਲੇ ਨੇ ਜਿਹੜੇ ਹੋ ਰਹੇ। ਇਸ ਤੋਂ ਪਹਿਲੇ ਇਸਲਾਮਿਕ ਮੁਲਕ ਨੇ ਜਿਹੜੇ ਉਹਨਾਂ ਵੱਲੋਂ ਇਹ ਸਲਾਹ ਸੀਗੀ ਕਿ ਉੱਥੇ ਅਮਨ ਫੌਜ ਹੈ ਜਿਹੜੀ ਉਹਦੇ ਵਿੱਚ ਆਪਣੀ ਸਾਂਝ ਪਾਈ ਜਾਏ। ਉਦੋਂ ਇਤਲਾਵਾਂ ਆਈਆਂ ਕਿ ਪਾਕਿਸਤਾਨ ਆਪਣੇ 20,000 ਫੌਜੀ ਨੇ ਜਿਹੜੇ ਉਹ ਗਾਜ਼ਾ 'ਚ ਭੇਜ ਰਿਹਾ ਹੈ। ਹੁਣ ਅਮਨ ਫੌਜ ਨੂੰ ਕੌਣ ਸੁਪਰਵਾਈਜ਼ ਕਰ ਰਿਹਾ? ਅਮਰੀਕਾ ਔਰ ਇਸਰਾਈਲ। 20,000 ਫੌਜੀ ਭੇਜਣ ਦਾ ਮਤਲਬ ਇਹ ਹੈ ਕਿ ਹਾਂਜੀ ਜੀ ਅਸੀਂ ਇਸਰਾਈਲ ਦੇ ਮਤਹਿਤ ਅਮਨ ਹੈ ਜਿਹੜਾ ਉਹ ਕਾਇਮ ਕਰਾਂਗੇ। ਉਹ ਜਦੋਂ ਗੱਲ ਸਾਹਮਣੇ ਆਈ ਤੇ ਫਿਰ ਕੰਮ ਭਾ ਗਿਆ। ਫਿਰ ਪਾਕਿਸਤਾਨ ਦੇ ਜਿਹੜੇ ਇਤਲਾਵਾਂ ਵਾਲੇ ਵਜ਼ੀਰ ਨੇ ਅਤਾ ਤਾਰਨ ਹੋਣੇ ਫੈਡਰਲ, ਉਹਨਾਂ ਨੇ ਆਖਿਆ ਨਹੀਂ ਜੀ ਨਹੀਂ, ਐਸੀ ਕੋਈ ਗੱਲ ਨਹੀਂ, ਪਾਕਿਸਤਾਨ ਕੋਈ ਫੌਜ ਨਹੀਂ ਭੇਜ ਰਿਹਾ, ਨਾ ਅਸੀਂ ਇਸਰਾਈਲ ਨੂੰ ਮੰਨਿਆ, ਨਾ ਅਸੀਂ ਮੰਨਣਾ ਹੈ, ਨਾ ਅਸੀਂ ਮੰਨਣ ਵਾਲੇ ਹੈ, ਨਾ ਅਸੀਂ ਮੰਨਾਂਗੇ। ਜਦ ਕਿ ਖਾਜਾ ਆਸਫ ਹੋਣਾ ਦਾ ਆਖਣਾ ਹੈ ਕਿ ਜੇ ਇਸਲਾਮੀ ਮੁਲਕ ਰਲ ਕੇ ਉੱਥੇ ਅਮਨ ਕਾਇਮ ਕਰਨ ਵਾਸਤੇ ਕੋਈ ਫੌਜੀ ਸਟਰਕਚਰ ਬਣਾਉਂਦੇ ਨੇ ਤੇ ਪਾਕਿਸਤਾਨ ਨੂੰ ਉਹਦੇ 'ਚ ਸਾਂਝ ਪਾ ਕੇ ਖੁਸ਼ੀ ਹੋਏਗੀ, ਪਰ ਅਸੀਂ ਇਸਲਾਮੀ ਮੁਲਕਾਂ ਦੇ ਇਸ ਇਤਿਹਾਦ ਦੇ ਨਾਲ ਤੁਰਾਂਗੇ। ਸੋ ਉਧਰੋਂ ਇਨਕਾਰ ਹੋ ਰਿਹਾ ਹੈ, ਇਧਰੋਂ ਇਕਰਾਰ ਹੋ ਰਿਹਾ ਹੈ। 20,000 ਫੌਜੀ ਨੇ ਜਿਹੜੇ ਉਹਨਾਂ ਨੂੰ ਸੁਣਿਆ ਤਿਆਰ ਕੀਤਾ ਗਿਆ। ਗਾਜ਼ਾ ਜਾਂਦੇ ਨੇ ਜਾਂ ਨਹੀਂ ਜਾਂਦੇ ਆ, ਤਾਜ਼ਾ ਹਮਲੇ ਤੋਂ ਬਾਅਦ ਇਹ ਮਾਮਲਾ ਜਿਹੜਾ ਕਟਾਈ 'ਚ ਪਏਗਾ, ਪਰ ਪਾਕਿਸਤਾਨ 'ਚ ਇਹ ਰੋਲੇ ਦਾ ਸਬਬ ਬਣਿਆ ਜੀ। ਪੱਤਰਕਾਰ ਇਮਤਿਆਜ਼ ਮੀਰ ਨੂੰ ਕਤਲ ਕਰ ਦਿੱਤਾ ਗਿਆ। ਪਿਛਲੇ ਹਫਤੇ ਕਾਤਲ ਵੀ ਫੜੇ ਗਏ। ਮੁੱਢਲੀ ਪੁੱਛ ਪੜਤਾਲ ਦੇ ਵਿੱਚ ਜਿਹੜੀ ਗੱਲ ਸਾਹਮਣੇ ਆਈ ਉਹਨੇ ਸਭ ਨੂੰ ਹੈਰਾਨ ਕਰ ਦਿੱਤਾ। ਮਲਿਕ ਸਾਹਿਬ ਕੀ ਜਾਣਕਾਰੀ ਹੈ? ਜਾਣਕਾਰੀ ਹੈ ਕਿ ਇਮਤਿਆਜ਼ ਮੀਰ ਹੁਣ ਇੱਕ ਪੱਕੇ ਹੋਏ ਪੱਤਰਕਾਰ ਸਨ। ਪਾਕਿਸਤਾਨ ਦੇ ਸਰਕਾਰੀ ਸਟੇਟ ਟੀਵੀ ਦੇ ਉੱਤੇ ਵੀ ਬਹੁਤ ਸਾਰੇ ਪ੍ਰੋਗਰਾਮ ਨੇ ਜਿਹੜੇ ਉਹ ਕਰਦੇ ਸਨ। ਇਸ ਤੋਂ ਅੱਡ ਆਪਣਾ ਉਹਨਾਂ ਦਾ YouTube Facebook ਚੈਨਲਸ ਵੀ ਸਨ ਜਿਨ੍ਹਾਂ ਤੇ ਪਾਉਂਦੇ ਸਨ ਉਹ ਖਬਰਾਂ। ਪ੍ਰੋਬਲਮ ਇਹ ਹੈ ਕਿ ਇਮਤਿਆਜ਼ ਮੀਰ ਉਹ ਪੱਤਰਕਾਰ ਸਨ ਜਿਨ੍ਹਾਂ ਦੇ ਕੋਲ ਸ਼ਾਇਦ ਡੁਅਲ ਨੈਸ਼ਨੈਲਿਟੀ ਸੀਗੀ। ਪਾਕਿਸਤਾਨ ਤੋਂ ਯਾਦ ਹੈ ਤੁਹਾਨੂੰ ਪਿਛਲੇ ਸਾਲ ਜਾਂ ਇਸ ਸਾਲ ਕੁਛ ਜੱਥੇ, ਕੁਛ ਲੋਕ 8, 10, 12 ਜਾਣੇ ਗਏ ਸਨ ਇਸਰਾਈਲ। ਪਹਿਲਾਂ ਦੁਬਈ ਗਏ ਜਾਂ ਕਿਸੇ ਮੁਲਕ 'ਚ ਗਏ, ਉੱਥੋਂ ਇਸਰਾਈਲ ਗਏ। ਉਹ ਇਸਰਾਈਲ ਜਾ ਕੇ ਉਹਨਾਂ ਤਸਵੀਰਾਂ ਆਪਣੀਆਂ ਪਾਈਆਂ। ਉਸ ਤੋਂ ਬਾਅਦ ਪਾਕਿਸਤਾਨ ਵਾਪਸ ਆਏ ਤੇ ਉਹਨਾਂ ਆਖਿਆ ਜੀ ਇਹ ਇਸਰਾਈਲ ਕਿਸ ਚੱਕਰ 'ਚ ਗਏ ਜਦੋਂ ਪਾਕਿਸਤਾਨ ਨੂੰ ਮੰਨਦਾ ਹੀ ਨਹੀਂ ਹੈ। ਇਹਨਾਂ ਨੇ ਆਖਿਆ ਕਿ ਜੀ ਵੇਖੋ ਜੰਗ ਆ ਜਿਹੜੀ ਫਲਾਣਿਆਂ ਦੀ ਆ, ਪਾਕਿਸਤਾਨ ਨੂੰ ਇਹਦੇ 'ਚ ਜ਼ਰਾ ਸਮਝਦਾਰੀ ਦਾ ਮੁਜ਼ਾਹਰਾ ਕਰਨਾ ਚਾਹੀਦਾ, ਬਗਾਨੀ ਅੱਗ ਦੀਆਂ ਲੰਬਾ ਲੈਣ ਦੀ ਬਜਾਏ ਇਸਰਾਈਲ ਨੂੰ ਮੰਨ ਲੈਣਾ ਚਾਹੀਦਾ ਹੈ। ਸਭ ਤੋਂ ਪਹਿਲੇ ਇਹ ਬਿਆਨ ਦਿੱਤਾ ਸੀਗਾ ਇਸ ਪੱਤਰਕਾਰ ਇਮਤਿਆਜ਼ ਮੀਰ ਨੇ। ਉਸ ਤੋਂ ਬਾਅਦ ਇਹ ਕਤਲ ਹੋ ਗਏ। ਕਾਤਲਾਂ ਦੇ ਦੁਆਲੇ ਘੇਰਾ ਤੰਗ ਹੋਇਆ। 4 ਮੁਲਜ਼ਮ ਨੇ ਜਿਹੜੇ ਜਾਂ 4 ਕਾਤਲ ਨੇ ਜਿਹੜੇ ਉਹ ਇਸ ਪੱਤਰਕਾਰ ਦੇ ਸਿੰਧ ਪੁਲਿਸ ਨੇ ਫੜੇ। ਮੁੱਢਲੀ ਪੁੱਛਗਿੱਛ ਕੀਤੀ ਤੇ ਉਹਨਾਂ ਦਾ ਤਾਲੁਕ ਇੱਕ ਇੰਟਰਨੈਸ਼ਨਲ ਤਨਜ਼ੀਮ ਦੇ ਨਾਲ ਨਿਕਲਿਆ ਹੈ ਜਿਹੜੀ ਇਸਰਾਈਲ ਮੁਖਾਲਫ ਹੈ। ਔਰ ਇਸ ਪੱਤਰਕਾਰ ਨੂੰ ਕਹਿੰਦੇ ਨੇ ਕਿ ਇਹ ਬਿਆਨ ਦੇਣ ਤੇ ਕਿ ਪਾਕਿਸਤਾਨ ਨੂੰ ਇਸਰਾਈਲ ਨੂੰ ਮੰਨ ਲੈਣਾ ਚਾਹੀਦਾ। ਵਿਚਾਰ ਨੇ ਨਾ, ਸਿਰਫ ਇਹ ਵਿਚਾਰ ਨੇ ਜਿਹੜੇ ਇਹ ਬਿਆਨ ਕਰਨ ਦੇ ਉੱਤੇ ਕਤਲ ਕਰ ਦਿੱਤਾ ਗਿਆ। ਹੁਣ ਅੱਗੇ ਇਹ ਪੁੱਛਣ ਪ੍ਰਤੀਤ ਜਾਂ ਕਹਿ ਖੋਜ ਜਾਂ ਤਫਤੀਸ਼ ਵਧੇਗੀ ਤੇ ਵੇਖੋ ਹੋਰ ਕੀ ਖਬਰਾਂ ਸਾਹਮਣੇ ਆਉਂਦੀਆਂ ਜੀ। ਰਾਵਲਪਿੰਡੀ ਦੀ ਇੱਕ ਬੀਬੀ ਤੇ 2022 ਚ ਧਰਮ ਦੀ ਤੋਹੀਨ ਦਾ ਦੋਸ਼ ਲੱਗਾ। ਅਦਾਲਤ ਵੱਲੋਂ ਸਜ਼ਾਏ ਮੌਤ ਤੇ ਉਮਰ ਕੈਦ ਦੋਵੇਂ ਸਜ਼ਾਵਾਂ ਸੁਣਾਈਆਂ ਗਈਆਂ, ਪਰ ਹੁਣ ਲਾਹੌਰ ਹਾਈ ਕੋਰਟ ਦੀ ਪਿੰਡੀ ਬੈਂਚ ਨੇ ਬਾਇਜ਼ਤ ਬਰੀ ਕਰਤਾ। ਜੀ ਬਿਲਕੁਲ, ਇਹ ਕੇਸ ਹੈ ਜਿਹੜਾ ਇਹ ਚੱਲਿਆ, ਇਹ ਕੇਸ ਇਸ ਕਰਕੇ ਵੀ ਚਰਚਾਯੋਗ ਸੀਗਾ। ਪਾਕਿਸਤਾਨ 'ਚ ਧਰਮ ਦੀ ਤੋਹੀਨ ਦੇ ਮਜ਼ਹਬ 'ਚ ਅੱਜ ਤੱਕ 3 ਔਰਤਾਂ ਨੇ ਜਿਹੜੀਆਂ ਉਹ ਸਾਹਮਣੇ ਆਈਆਂ, ਜਿਨ੍ਹਾਂ ਦੇ ਵਿੱਚੋਂ 2 ਕ੍ਰਿਸਚਨ ਬੀਬੀਆਂ ਸਨ, ਜਿਨ੍ਹਾਂ ਦੇ ਵਿੱਚੋਂ ਇੱਕ ਆਸੀਆ ਬੀਬੀ ਸੀ, ਸ਼ਗੁਫਤਾ ਬੀਬੀ ਸੀਗੀ। ਇਹ ਦੋਵੇਂ ਕ੍ਰਿਸਚਨ ਕਮਿਊਨਿਟੀ ਦੇ ਨਾਲ ਤਾਲੁਕ ਰੱਖਦੀਆਂ ਸਨ। ਖੁਸ਼ਕਿਸਮਤੀ ਦੇ ਨਾਲ ਦੋਵੇਂ ਬਚ ਗਈਆਂ। ਆਸੀਆ ਬੀਬੀ ਨੇ ਮੇਰਾ ਖਿਆਲ ਹੈ ਕਿ ਫਰਾਂਸ 'ਚ ਪਨਾਹ ਲਈ ਹੈ, ਸ਼ਾਇਦ ਕੈਨੇਡਾ 'ਚ ਹੈ। ਦੂਸਰੀ ਬੀਬੀ ਵੀ ਬਚ ਗਈ। ਹੁਣ ਇਹ ਮੁਸਲਮਾਨ ਬੀਬੀ ਸੀ, ਅਨੀਕਾ ਅਤੀਕ ਦਾ ਨਾਂ ਸੀਗਾ। ਕਿਸੇ ਬੰਦੇ ਦੇ ਨਾਲ ਇਹ ਟੈਲੀਫੋਨ ਤੇ ਮੈਸੇਜਿੰਗ ਤੇ ਰਾਬਤੇ ਦੇ ਵਿੱਚ ਰਹੀ। ਦੋਵਾਂ ਦਾ ਫਿਰਕਾ ਅੱਡੋ ਅੱਡ ਸੀਗਾ। ਸੋ ਇਸ ਬੀਬੀ ਵੱਲੋਂ ਕਹਿੰਦੇ ਨੇ ਕਿ ਕੋਈ ਸ਼ਾਨ ਜੇ ਗੁਸਤਾਖੀ ਕੀਤੀ ਗਈ, ਕੋਈ ਮੈਸੇਜ ਕੀਤਾ ਗਿਆ, ਵਾਟਐਵਰ ਜੋ ਵੀ ਮਾਮਲਾ ਹੋਇਆ, ਉਹ ਮੋਬਾਈਲ ਆ ਜਿਹੜਾ ਉਹ ਚਲਾ ਗਿਆ। ਰਿਪੋਰਟ ਹੋ ਗਈ FIA ਦੇ ਮਹਿਕਮੇ ਨੂੰ, ਫੈਡਰਲ ਇਨਵੈਸਟੀਗੇਸ਼ਨ ਅਥਾਰਟੀ ਨੂੰ। ਮੋਬਾਈਲ ਕਬਜ਼ੇ 'ਚ ਲਿਆ ਗਿਆ। ਇਸ ਬੀਬੀ ਨੂੰ ਅਦਾਲਤ ਪੇਸ਼ ਕੀਤਾ ਗਿਆ, ਪ੍ਰੂਫ ਰੱਖੇ ਗਏ। ਅਦਾਲਤ ਨੇ ਉਹਨਾਂ ਦੀ ਜਾਂਚ ਕਰਕੇ ਸਜ਼ਾਏ ਮੌਤ ਔਰ ਉਮਰ ਕੈਦ ਦੋਵੇਂ ਸੁਣਾ ਦਿੱਤੀਆਂ। ਹੁਣ ਇਹ ਕੇਸ ਆ ਜਿਹੜਾ ਉਹ ਵਕੀਲ ਵੱਲੋਂ ਦਾਇਰ ਕੀਤਾ ਗਿਆ ਕਿ ਜੀ ਨਾ ਤੇ ਮੋਬਾਈਲ ਇਸ ਬੀਬੀ ਦਾ ਆਪਣਾ ਸੀਗਾ, ਨਾ ਸੇਮੇ ਦੀ ਆਪਣੀ ਸੀਗੀ। ਜਿਹੜੇ ਬੰਦੇ ਦੇ ਨਾਲ ਇਹ ਰਾਬਤੇ ਦੇ ਵਿੱਚ ਸੀਗੀ ਉਹਦੇ ਨਾਲ ਇਹਦਾ ਕੋਈ ਤਾਲੁਕ ਵੀ ਨਹੀਂ ਸੀਗਾ ਹੈ। ਉਹਦਾ ਫਿਰਕਾ ਹੋਰ ਸੀਗਾ। ਇਹ ਸਾਰੀਆਂ ਸ਼ੈਵਾਂ ਨੂੰ ਕਾਊਂਟ ਕੀਤਾ ਜਾਏ, ਇਹ ਟ੍ਰੈਪ ਕਰਕੇ ਮਾਰਿਆ ਗਿਆ ਹੈ ਔਰ ਇਹ ਸਭ ਕੁਝ ਹੋਇਆ। ਫਿਰ ਉਹ ਲਾਹੌਰ ਹਾਈ ਕੋਰਟ ਦੇ ਪਿੰਡੀ ਬੈਂਚ ਨੇ ਇਹਦੇ ਤੇ ਸਵਾਲ ਕੀਤੇ ਕਿ ਜੀ ਇਹ ਮੋਬਾਈਲ ਆ ਜਿਹੜਾ ਫੋਰੈਂਸਿਕ ਹੋਇਆ
ਇਹ ਜੀ ਨਹੀਂ ਹੋਇਆ। ਇਹ ਹਮ। ਮੋਬਾਈਲ ਦੀ ਸਿਮ ਜਿਹਦੇ ਨਾਂ ਤੇ ਸੀ ਉਹਨੂੰ ਗ੍ਰਿਫਤਾਰ ਕੀਤਾ, ਇਹਨੇ ਜੀ ਉਹਨੂੰ ਨਹੀਂ ਕੀਤਾ। ਉਹਨੂੰ ਪੁੱਛਗਿੱਛ ਕੀਤੀ ਗਈ, ਇਹਨੇ ਜੀ ਉਹਨੂੰ ਵੀ ਨਹੀਂ ਕੀਤੀ ਗਈ। ਇਹ ਜਿਹੜੇ ਮਾਮਲੇ ਨੇ ਇਹ ਪ੍ਰੂਫ ਹੈ ਆ ਕਿ ਇਸੇ ਬੀਬੀ ਨੇ ਇਹ ਸਾਰਾ ਜਿਹੜਾ ਇਹ ਮੈਸੇਜ ਕੀਤੇ, ਇਹਨੇ ਜੀ ਇਹਦੀ ਵੀ ਕੋਈ ਦਲੀਲ ਨਹੀਂ ਦੇ। ਇਹ ਤਾਂ ਫਿਰ ਸਜ਼ਾਏ ਮੌਤ ਤੇ ਉਮਰ ਕੈਦ। ਇਹ ਤਾਂ ਤੁਸੀਂ ਧਰਮ ਦੇ ਇਸ ਕਾਨੂੰਨ ਨੂੰ ਮਜ਼ਾਕ ਬਣਾਇਆ ਹੋਇਆ ਆ। ਅਦਾਲਤ ਨੇ ਬਾਇੱਜ਼ਤ ਇਸ ਬੀਬੀ ਨੂੰ ਬਰੀ ਕਰ ਦਿੱਤਾ ਆ। ਇਹ ਪਹਿਲੀ ਮੁਸਲਮਾਨ ਬੀਬੀ ਸੀਗੀ ਜਿਹਦੇ ਉੱਤੇ ਧਰਮ ਦੀ ਤੋਹੀਨ ਦਾ ਦੋਸ਼ ਲੱਗਾ ਸੀਗਾ ਪਾਕਿਸਤਾਨ 'ਚ, ਹਜੇ ਤੱਕ ਦਾ ਜਿਹੜਾ ਰਿਕਾਰਡ ਆ ਉਹਦੇ ਮੁਜਬ। ਪਰ ਕਹਿੰਦੇ ਨੇ ਕਿ ਕਿਸਮਤ ਚੰਗੀ ਕਿ ਇਹ ਬਚ ਗਈ। ਜੀ, ਲਾਹੌਰ ਦੇ ਵਿੱਚ ਸਮੋਕ ਗਨ ਦੇ ਨਾਂ ਦੇ ਨਾਲ ਮਸ਼ੀਨਾਂ ਨੇ ਜਿਹੜੀਆਂ ਕਿ ਪਾਣੀ ਦਾ ਤਰੌਂਕਾ ਕਰਦੀਆਂ ਨੇ। ਪੰਜਾਬ ਸਰਕਾਰ ਦਾ ਦਾਅਵਾ ਹੈ ਕਿ ਇਹਦੇ ਨਾਲ ਅਸੀਂ ਸਮੋਗ ਤੇ ਕਾਫੀ ਹੱਦ ਤੱਕ ਕੰਟਰੋਲ ਕਰ ਲਿਆ। ਸਰਕਾਰ ਦਾ ਹੀ ਦਾਅਵਾ ਹੈ ਨਾ। ਕਈ ਹਜ਼ਾਰ ਲੀਟਰ ਪਾਣੀ ਪਾ ਕੇ ਤੁਸੀਂ ਸਮੋਗ ਆ ਜਿਹੜੀ ਉਹ ਤਰੌਂਕਾ ਲਾ ਕੇ ਜਿੱਦਾਂ ਘੱਟਾ ਉੱਡਦਾ ਬਹਿ ਜਾਂਦਾ ਹੈ, ਤੇ ਕੀ ਉਹਦੇ ਨਾਲ ਮਿੱਟੀ ਪੱਕੀ ਹੋ ਜਾਂਦੀ ਹੈ, ਪਲਸਤਰ ਹੋ ਜਾਂਦਾ ਹੈ? ਨਹੀਂ। ਵਜ੍ਹਾ ਹੈ ਨਾ ਜਿਹੜੀ ਸਮੋਗ ਦੀ, ਜਦ ਤੱਕ ਉਹ ਦੂਰ ਨਾ ਕੀਤੀ ਉਦੋਂ ਤੱਕ ਇਹ ਕੰਮ ਨਹੀਂ ਗਾ ਹੋਣਾ। ਤੁਸੀਂ ਜਿੱਥੇ ਤਰੌਂਕਾ ਦਿੱਤਾ ਹੈ, ਤਰੌਂਕਾ ਦੇ ਕੇ ਉੱਥੇ ਤੁਸੀਂ ਇਹ ਜੀ ਇੰਡੈਕਸ ਰੇਟ ਨਿਕਲ ਆਇਆ। ਉਹ ਬਈ ਸਮੋਗ ਜਿਹੜੀ ਆਉਣ ਡਈ ਹੈ, ਟਰੈਵਲ ਕਰਨ ਡਈ ਹੈ, ਜਾਣ ਡਈ ਹੈ, ਉਹ ਰੁਕ ਗਈ ਹੈ? ਨਹੀਂ, ਉਹਨੇ ਉਸੇ ਤਰ੍ਹਾਂ ਟਰੈਵਲ ਕਰਨਾ ਹੀ ਕਰਨਾ ਹੈ। ਉਹ ਟਰੈਵਲ ਕਰਨ ਡਈ ਹੈ। ਤਰੌਂਕਾ ਦੇ ਕੇ ਤੁਸੀਂ ਘੱਟਾ ਬਿਠਾ ਦਿੱਤਾ ਆ, ਆਲੂਦਗੀ ਨਹੀਂ ਤੁਸੀਂ ਮੁਕਾ ਸਕੇ। ਸਾਇੰਸ ਇਸ ਸ਼ੈ ਨੂੰ ਨਹੀਂ ਮੰਨਦੀ। ਸੋ ਇਹ ਜਿਹੜਾ ਚਾਈਨਾ ਨੇ ਪਹਿਲਾਂ ਤਜਰਬਾ ਕੀਤਾ ਸੀਗਾ, ਉੱਥੇ ਲੋਕਾਂ ਨੇ ਉਹ ਠੱਠੇ ਕੀਤੇ ਕਿ ਮਾਹੌਲ ਬਣਿਆ। ਪਰ ਚਾਈਨਾ ਵਰਗੇ ਮੁਲਕ ਨੇ ਮਨਸੂਬਾਬੰਦੀ ਕਰਕੇ 10 ਸਾਲਾਂ 'ਚ ਇਸ ਸ਼ੈ ਨੂੰ ਕੰਟਰੋਲ ਕਰ ਲਿਆ। ਹੁਣ ਲੋਕਾਂ ਨੂੰ ਵਖਾਲਾ ਦੇ ਕੇ ਉਹ ਧੋਖਾ, ਅਸਲ ਦੇ ਵਿੱਚ ਸਾਡੇ ਹੁਕਮਰਾਨਾਂ ਦੇ ਖਿਲਾਫ ਗੱਲ ਨਹੀਂ ਕਹਿੰਦੇ ਕਿ ਕਰਨੀ ਚਾਹੀਦੀ, ਪਰ ਉਹਨਾਂ ਦੇ ਆਲੇ ਦੁਆਲੇ ਇੱਕ ਐਸਾ ਟੋਲਾ ਬੈਠਾ ਆ ਜਿਹੜਾ ਪੁੱਠੀਆਂ ਸਿੱਧੀਆਂ ਹਰਕਤਾਂ ਦੱਸ ਦਿੰਦਾ ਆ, ਉਹ ਉਹਨਾਂ ਦੇ ਅਮਲ ਕਰਨ ਡੈ ਪੈਂਦੇ ਆ। ਉਸ ਤੋਂ ਬਾਅਦ ਕਹਿੰਦੇ ਆ ਵੇਖੋ ਜੀ ਕਿੰਨਾ ਫਰਕ ਪਿਆ। ਉਹ ਵੀ ਫਰਕ ਏਦਾਂ ਨਹੀਂ ਪੈਣਾ। ਸਮੋਗ ਕਾਹਦੇ ਤੋਂ ਬਣਨ ਡਈ ਆ? ਪੱਠਿਆਂ ਤੋਂ ਬਣਨ ਡਈ ਆ। ਤੁਸੀਂ ਕਹਿੰਦੇ ਜੀ ਫਲਾਂ ਸ਼ਹਿਰ ਤੋਂ ਬਣਨ ਡਈ, ਫਲਾਂ ਤੋਂ। ਉਹਨੂੰ ਰੋਕਿਆ ਜਾਏ ਨਾ, ਜਦੋਂ ਤੱਕ ਮਾਹੌਲ ਨਹੀਂ ਸਾਫ਼ ਕੀਤਾ ਜਾਏਗਾ ਉਦੋਂ ਤੱਕ ਇਹ ਨਹੀਂ ਹੋਏਗਾ। ਸੋ ਪਾਣੀ ਦਾ ਤਰੌਂਕਾ ਸਿਰਫ ਮੇਰੇ ਕਾਗਜ਼ਾਂ 'ਚ, ਔਰ ਜੇ ਅਸੀਂ ਸਾਇੰਸ ਨੂੰ ਮੁੱਖ ਰੱਖੀਏ ਤੇ ਉਹ ਕਹਿੰਦੀ ਇੱਕ ਧੋਖਾ ਹੈ, ਇੱਕ ਵਖਾਲਾ ਹੈ, ਇੱਕ ਮੇਕਅਪ ਆ, ਥੱਲੇ ਜਿਹੜਾ ਮੁਖੜਾ ਹੈ ਉਸੇ ਤਰ੍ਹਾਂ ਮਕਰੂ ਆ। ਜੀ, ਇਹਦੇ ਨਾਲ ਹੀ ਅਪਡੇਟ ਪਾਕਿਸਤਾਨ 'ਚ ਅਸੀਂ ਆਪਣੇ ਸਰੋਤਾ ਕੋਲ ਲੈਣੀ ਹੈ ਇਜਾਜ਼ਤ। ਪਰ ਜਾਣ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਸੀ ਹਰ ਵਾਰ ਕਰੀ ਦੀ ਹੁੰਦੀ ਹੈ। ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ USA ਦੇ YouTube, Facebook, TikTok, Instagram ਤੇ ਵੀ ਪੇਸ਼ ਕੀਤੀਆਂ ਜਾਂਦੀਆਂ ਨੇ। ਔਰ ਇਹ ਖਬਰਾਂ ਅਸੀਂ ਹਫਤੇ 'ਚ 5 ਦਿਨ ਮੰਡੇ ਟੂ ਫਰਾਈਡੇ ਤੁਹਾਡੇ ਲਈ ਲੈ ਕੇ ਆਉਂਦੇ ਹਾਂ। ਪਾਕਿਸਤਾਨ ਦੇ ਨਾਲ ਜੁੜੀਆਂ ਇਹਨਾਂ ਵੱਡੀਆਂ ਖਬਰਾਂ ਨੂੰ ਜੇ ਸਪਾਂਸਰ ਕਰਨਾ ਹੋਏ ਤਾਂ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5500 408 272 5200। ਇਹਦੇ ਨਾਲ ਹੀ ਹੁਣ ਤੱਕ ਦੇ ਅਪਡੇਟ ਪਾਕਿਸਤਾਨ 'ਚ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।